ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਸਰੋਤਿਆਂ ਨੂੰ ਬਲਵਿੰਦਰ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਤੇ ਅਸੀਂ ਲੈ ਕੇ ਆਏ ਜੀ ਪ੍ਰੋਗਰਾਮ ਇਲੈਕਸ਼ਨ ਐਕਸਪ੍ਰੈਸ। ਸਾਡੇ ਨਾਲ ਜੁੜਨਗੇ ਬਲਤੇਜ ਸਿੰਘ ਪੰਨੂ ਪੰਜਾਬ ਤੋਂ। ਬਲਤੇਜ ਸਿੰਘ ਪੰਨੂ ਜੀ, ਸਤਿ ਸ਼੍ਰੀ ਅਕਾਲ ਜੀ। ਬਹੁਤ ਬਹੁਤ ਸਵਾਗਤ ਹੈ ਪੰਜਾਬੀ ਰੇਡੀਓ USA ਤੇ। ਧੰਨਵਾਦ ਜੀ ਕਰੀ ਫੇਰ, ਔਰ ਸਤਿ ਸ਼੍ਰੀ ਅਕਾਲ ਜੀ ਮੇਰੇ ਵੱਲੋਂ। ਜੀ ਬਿਲਕੁਲ ਸਤਿ ਸ਼੍ਰੀ ਅਕਾਲ ਜੀ। ਸਾਡੇ ਸਰੋਤਿਆਂ ਵੱਲੋਂ ਵੀ ਸਤਿ ਸ਼੍ਰੀ ਅਕਾਲ, ਜਿਹੜੇ ਗਾਹੇ ਬਗਾਹੇ ਸਾਨੂੰ ਫੋਨ ਕਰਕੇ ਤੁਹਾਡੀ ਗੱਲਬਾਤ ਕਰਦੇ ਰਹਿੰਦੇ ਆ। ਤੇ ਅੱਜ ਬਲਤੇਜ ਸਿੰਘ ਪੰਨੂ ਜੀ, ਆਪਾਂ ਗੱਲਬਾਤ ਸ਼ੁਰੂ ਕਰਦੇ ਹਾਂ ਮੌਸਮ ਤੇ। ਕਹਿੰਦੇ ਕਿ ਮੌਸਮ ਨੇ ਵੀ ਥੋੜ੍ਹੀਆਂ ਜਿਹੀਆਂ ਅੱਖਾਂ ਦਿਖਾਉਣੀਆਂ ਸ਼ੁਰੂ ਕਰ ਦਿੱਤੀਆਂ ਪੰਜਾਬ ਦੇ ਵਿੱਚ ਇਹਨਾਂ ਦਿਨਾਂ ਦੇ ਵਿੱਚ। ਜਦੋਂ ਜਿਹੜੀ ਕਣਕ ਹੈ ਜੀ ਉਹਦੇ ਪੂਰੇ ਤਰੀਕੇ ਨਾਲ ਭਰੇ ਹੋਏ ਨੇ, ਔਰ ਜਿਹੜੀ ਹੀਟ ਥੋੜੀ ਚਾਹੀਦੀ ਹੁੰਦੀ ਹੈ ਉਹਨੂੰ ਪੱਕਣ ਦੇ ਵਾਸਤੇ। ਪਰ ਪੰਜਾਬ ਦੇ ਵਿੱਚ ਪਿਛਲੇ 24 ਘੰਟਿਆਂ ਦੇ ਦੌਰਾਨ ਭਾਰੀ ਮੀਂਹ, ਝੱਖੜ, ਗੜੇਮਾਰੀ ਜਿਹੜੀ ਹੈ ਜੀ, ਉਹਨੇ ਪਹਿਲਾਂ ਹੀ ਮੁਸੀਬਤ ਦੇ ਵਿੱਚ ਜਕੜੇ ਪਏ ਜਿਹੜੇ ਕਿਸਾਨ ਨੇ ਉਹਨਾਂ ਦੀਆਂ ਮੁਸ਼ਕਲਾਂ ਜਿਹੜੀਆਂ ਨੇ ਉਹ ਵਧਾ ਦਿੱਤੀਆਂ ਨੇ। ਇਹਦੇ ਨਾਲ ਕਣਕ ਜਿਹੜੀ ਹੈ ਜੀ ਉਹ ਵਿਚ ਗਈ ਆ। ਇੱਕ ਤਾਂ ਉਹਦਾ ਝਾੜ ਜਿਹੜਾ ਘੱਟ ਜਾਣਾ, ਦੂਜਾ ਕੰਬਾਈਨਾਂ ਦੇ ਨਾਲ ਕਣਕ ਜਿਹੜੀ ਆ ਉਹ ਕੱਟੀ ਜਾਂਦੀ ਆ, ਉਦੋਂ ਬੜੀ ਵੱਡੀ ਮੁਸੀਬਤ ਜਿਹੜੀ ਆਉਂਦੀ, ਜਿਹੜੀ ਕਣਕ ਲੰਮੀ ਪੈ ਜਾਂਦੀ ਆ। ਤਾਂ ਕਿੰਨਾ ਕੁ ਨੁਕਸਾਨ ਹੋਇਆ ਇਹ ਤਾਂ ਨਹੀਂ ਕਿਹਾ ਜਾ ਸਕਦਾ ਜੀ, ਪਰ ਜਿਹੜੇ ਬਾਦਲ ਨੇ ਉਹਨਾਂ ਨੇ ਕਹਿਰ ਜ਼ਰੂਰ ਵਰਤਾਇਆ ਜੀ ਪਿਛਲੇ 24 ਘੰਟਿਆਂ ਦੇ ਦੌਰਾਨ, ਜਿਹੜੇ ਉੱਪਰ ਅਸਮਾਨ ਵਾਲੇ ਬਾਦਲ ਨੇ ਪੰਜਾਬ ਦੀਆਂ ਫਸਲਾਂ ਤੇ। ਜੀ ਬਿਲਕੁਲ, ਬਾਦਲ ਤੇ ਬੱਦਲ ਇੱਕੋ ਜਿਹਾ ਹੀ ਨੁਕਸਾਨ ਜਿਹੜਾ ਪੰਜਾਬ ਦਾ ਕਰ ਰਹੇ ਆ। ਤੇ ਆਪਣੀ ਜੇ ਅਗਲੀ ਗੱਲਬਾਤ ਕਰੀਏ ਤਾਂ BJP ਦੇ ਵਿੱਚ ਜਿਵੇਂ ਲੱਗਦਾ ਹੈ ਕਿ ਜਿਹੜੀਆਂ ਬਾਗੀ ਸੁਰਾਂ ਆ ਉਹ ਬੜੀਆਂ ਉੱਚੀਆਂ ਉੱਚੀਆਂ ਹੋ ਰਹੀਆਂ ਹੁਣ। ਜੀ ਬਿਲਕੁਲ, ਜਿਹੜੇ ਜਸਵੰਤ ਸਿੰਘ ਜਿਹੜਾ ਉਹ ਆਜ਼ਾਦ ਉਮੀਦਵਾਰ ਖੜ ਗਿਆ, ਉਹਨੇ ਇਹ ਗੱਲ ਕਹਿਤੀ ਜੀ, ਹੁਣ ਅਸਲੀ ਤੇ ਨਕਲੀ ਭਾਜਪਾ ਜਿਹੜੀ ਹੈ ਉਹਦੀ ਪਛਾਣ ਕਰਨੀ ਜ਼ਰੂਰੀ ਹੈ। ਉਹਨੇ ਜਦੋਂ ਪਰਚਾ ਭਰਿਆ ਤੇ ਪਿੱਛੇ ਉਹਦੇ ਅਟਲ ਬਿਹਾਰੀ ਵਾਜਪੇਈ ਹੋਰਾਂ ਦੀ ਫੋਟੋ ਜਿਹੜੀ ਸੀ ਉਹ ਲਾਈ ਹੋਈ ਸੀ। ਭਾਵ ਕਿ ਜਸਵੰਤ ਸਿੰਘ ਇਹ ਕਹਿੰਦਾ ਕਿ ਅਟਲ ਬਿਹਾਰੀ ਵਾਜਪੇਈ ਵਾਲੀ ਅਸਲੀ ਭਾਜਪਾ ਸੀਗੀ। ਉਧਰ ਜਿਹੜੇ ਹਰ ਹਰ ਮੋਦੀ ਵਾਲਾ ਜਿਹੜਾ ਨਾਅਰਾ ਸੀਗਾ ਜੀ, ਉਸ ਮਾਮਲੇ ਦੇ ਵਿੱਚ ਵੀ ਜਿਹੜੀ ਪਾਰਟੀ ਹੈ ਉਹ ਕਾਫੀ ਫਸਦੀ ਜਾ ਰਹੀ ਹੈ। ਚੋਣ ਕਮਿਸ਼ਨ ਇਹਦਾ ਵੱਖਰਾ ਨੋਟਿਸ ਲੈ ਰਿਹਾ। ਸਮਾਜਵਾਦੀ ਪਾਰਟੀ ਨੇ ਕਿਹਾ ਕਿ ਅਸਲ ਨਾਅਰਾ ਤਾਂ ਇਹ ਹੋਣਾ ਚਾਹੀਦਾ ਸੀਗਾ, ਡਰ ਡਰ ਮੋਦੀ। ਔਰ ਇੱਕ ਜਿਹੜੀ ਹੋਰ ਬਗਾਵਤ ਵੱਡੀ ਭਾਜਪਾ ਦੇ ਵਿੱਚ ਹੋਈ ਹੈ, ਜਿਹੜਾ ਭਾਜਪਾ ਦਾ ਸੰਕਟ ਜਿਹੜਾ ਜੀ ਉਹ ਵਧਿਆ ਹੈ। ਇੱਕ ਪੁਰਾਣਾ ਸੀਨੀਅਰ ਨੇਤਾ ਇਹਨਾਂ ਦਾ ਹੈ ਜੀ, ਲਾਲ ਮੁਨੀ ਚੌਬੇ, ਜਿਹੜਾ ਕਿ 4 ਵਾਰੀ ਉਹ ਵਿਧਾਇਕ ਜਿਹੜਾ ਰਹਿ ਚੁੱਕਿਆ, ਔਰ ਪਾਰਟੀ ਦੇ ਉਹਨਾਂ ਨੇਤਾਵਾਂ ਦੇ ਵਿੱਚੋਂ ਉਹ ਇੱਕ ਹੈ ਜਿਹੜੇ ਸਭ ਤੋਂ ਪਹਿਲਾਂ ਝੰਡਾ ਚੁੱਕ ਕੇ ਤੁਰਨ ਵਾਲੇ ਸਨ। ਉਹਨੇ ਇਹ ਗੱਲ ਕਹੀ ਹੈ ਕਿ ਮੈਂ ਬਾਗੀ ਹੋ ਕੇ ਆਜ਼ਾਦ ਉਮੀਦਵਾਰ ਖੜਾ ਹੋਊਂਗਾ, ਔਰ ਉਹਨੇ ਇਹ ਕਿਹਾ ਕਿ ਜਿੱਥੇ ਜਿੱਥੇ ਮੇਰੀ ਜ਼ਰੂਰਤ ਪਈ ਮੈਂ ਭਾਰਤੀ ਜਨਤਾ ਪਾਰਟੀ ਦੇ ਅਗੇਂਸਟ ਜਿਹੜਾ ਜੀ ਉਹ ਜਾ ਕੇ ਪ੍ਰਚਾਰ ਕਰੂੰਗਾ। ਸੋ BJP ਵੱਲੋਂ ਇਹ ਜਿਹੜਾ ਖਿਲਾਰਾ ਪਿਆ ਹੋਇਆ ਉਹਨੂੰ ਸੰਭਾਲਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ, ਪਰ ਅਜੇ ਤੱਕ ਕੁਝ ਇਹ ਨਹੀਂ ਕਿਹਾ ਜਾ ਸਕਦਾ ਜੀ ਕਿ ਜਿਹੜੀ ਮੁਸੀਬਤ ਹੈ ਉਹਨਾਂ ਦੀ ਘੱਟ ਜਾਊਗੀ। ਮੈਂ ਇਹ ਵੀ ਦੱਸਣਾ ਕਿ ਹੁਸ਼ਿਆਰਪੁਰ ਵਾਲੀ ਜਿਹੜੀ ਸੀਟ ਹੈ ਉੱਥੇ ਵੀ BJP ਦੀ ਜਿਹੜੀ ਬਗਾਵਤ ਹੈ ਉਹ ਦਿਨੋਂ ਦਿਨ ਹੋਰ ਵੱਡੀ ਹੁੰਦੀ ਜਾ ਰਹੀ ਹੈ, ਔਰ ਪੰਜਾਬ ਭਾਜਪਾ ਜਿਹੜੀ ਹੈ ਉਹਨੇ ਅਜੇ ਤੱਕ ਬਾਗੀਆਂ ਨੂੰ ਮਨਾਉਣ ਦੇ ਵਾਸਤੇ ਕੁਝ ਵੀ ਨਹੀਂ ਕੀਤਾ ਜੀ। ਜੀ ਤੇ ਬਿਲਕੁਲ, ਜਿਵੇਂ ਤੁਸੀਂ ਹੁਣ BJP ਦੀ ਗੱਲ ਕੀਤੀ ਆ, ਤੇ ਉੱਥੇ ਜੇ ਗੱਲ ਕਰੀਏ ਕਿ ਜਿਵੇਂ ਜੇਤਲੀ ਨੇ ਬਿਆਨ ਦੇ ਕੇ ਜਿਹੜਾ ਵਾਦ ਵਿਵਾਦ ਸਿੱਧੂ ਬਾਰੇ ਖੜਾ ਕਰ ਦਿੱਤਾ ਹੈ, ਉਹਦੇ ਕੀ ਨਤੀਜੇ ਨਿਕਲਦੇ ਆ? ਹੁਣ ਤੱਕ ਤਾਂ ਦੇਖੋ, ਨਵਜੋਤ ਸਿੰਘ ਸਿੱਧੂ ਵਾਲਾ ਜਿਹੜਾ ਮਾਮਲਾ ਸੀਗਾ ਸਾਹਮਣੇ ਉਹੀ ਆ ਰਿਹਾ ਸੀਗਾ ਕਿ ਨਵਜੋਤ ਸਿੰਘ ਸਿੱਧੂ ਕਹਿੰਦਾ ਸੀ ਕਿ ਜੇ ਮੈਂ ਲੜੂੰਗਾ ਤੇ ਅੰਮ੍ਰਿਤਸਰ ਤੋਂ ਲੜੂੰਗਾ। ਉਹ ਦਿੱਲੀ ਵੀ ਕਈ ਦਿਨ ਜਿਹੜਾ ਰਿਹਾ ਹਾਈ ਕਮਾਂਡ ਦੇ ਨਾਲ ਗੱਲਬਾਤ ਜਿਹੜੀ ਚੱਲਦੀ ਰਹੀ ਹੈ। ਇਹ ਵੀ ਸਭ ਨੂੰ ਪਤਾ ਹੈ ਕਿ ਉਹਨੂੰ ਕੁਰੂਕਸ਼ੇਤਰ ਤੋਂ ਵੀ ਆਫਰ ਕੀਤੀ ਗਈ ਸੀ ਟਿਕਟ, ਦਿੱਲੀ ਤੋਂ ਵੀ ਉਹਨੂੰ ਟਿਕਟ ਜਿਹੜੀ ਹੈ ਉਹ ਆਫਰ ਕੀਤੀ ਗਈ ਸੀ, ਜਿੱਥੇ ਜਰਨੈਲ ਸਿੰਘ ਪੱਤਰਕਾਰ ਖੜਾ ਹੋਇਆ ਉਹਦੇ ਅਗੇਂਸਟ। ਪਰ ਸਿੱਧੂ ਨੇ ਉਹ ਟਿਕਟ ਜਿਹੜੀ ਦੇਣ ਤੋਂ ਨਾ ਕਰਤੀ। ਉਹਨੇ ਇਹ ਗੱਲ ਕਹੀ ਸੀ ਕਿ ਜੇ ਲੜੂੰਗਾ ਤਾਂ ਅੰਮ੍ਰਿਤਸਰ ਲੜੂੰਗਾ, ਨਹੀਂ ਤਾਂ ਮੈਂ ਚੋਣ ਲੜੂੰਗਾ। ਉਸ ਦਿਨ ਨਵਜੋਤ ਸਿੰਘ ਸਿੱਧੂ ਹੀ ਕਿਤੇ ਨਹੀਂ ਦਿਸੇ। ਹਾਂ, ਕਮੈਂਟਰੀ ਕਰਦੇ ਜ਼ਰੂਰ ਉਹ ਨਜ਼ਰ ਆ ਰਹੇ ਨੇ। ਜਿਹੜਾ 2020 ਇਸ ਵੇਲੇ ਮੈਚ ਚੱਲ ਰਿਹਾ ਉਹਨਾਂ ਦਾ ਕੋਈ ਬਿਆਨ ਨਹੀਂ ਆਇਆ। ਅਰੁਣ ਜੇਤਲੀ ਹੋਰੀ ਅੰਮ੍ਰਿਤਸਰ ਆਏ, ਉਹਨਾਂ ਦਾ ਸਵਾਗਤ ਕਰਨ ਦੇ ਵਾਸਤੇ ਉਹ ਨਹੀਂ ਆਏ। ਅਰੁਣ ਜੇਤਲੀ ਨੇ ਅਜੇ ਤੱਕ ਇਹ ਨਹੀਂ ਕਿਹਾ ਕਿ ਨਵਜੋਤ ਸਿੰਘ ਸਿੱਧੂ ਉਹਦੇ ਵਾਸਤੇ ਪ੍ਰਚਾਰ ਕਰੂਗਾ ਜਾਂ ਨਹੀਂ। ਪਰ ਲੱਗਦਾ ਹੈ ਕਿ ਅਰੁਣ ਜੇਤਲੀ ਨੇ ਅੱਜ ਜਿਹੜਾ ਬਿਆਨ ਦਿੱਤਾ ਹੈ ਕਿ ਨਵਜੋਤ ਸਿੰਘ ਸਿੱਧੂ ਨੇ ਖੁਦ ਅੰਮ੍ਰਿਤਸਰ ਤੋਂ ਚੋਣ ਜਿਹੜੀ ਸੀ ਉਹ ਲੜਨ ਤੋਂ ਨਾ ਕਰ ਦਿੱਤੀ ਸੀਗੀ। ਇਹਦੇ ਨਾਲ ਨਵਜੋਤ ਸਿੰਘ ਸਿੱਧੂ ਤੇ BJP ਵਿਚਾਲੇ ਜਿਹੜੀਆਂ ਦੂਰੀਆਂ ਨੇ ਉਹ ਲੱਗਦਾ ਕਿ ਹੋਰ ਵੱਧ ਜਾਣਗੀਆਂ। ਨਾ ਕਿਉਂ ਕੀਤੀ ਇਹਦਾ ਕੋਈ ਵੀ ਸਿੱਧਾ ਜਵਾਬ ਜਿਹੜਾ ਉਹ ਅਰੁਣ ਜੇਤਲੀ ਹੋਰੀ ਨਹੀਂ ਦੇ ਸਕੇ। ਉਹਨਾਂ ਨੇ ਸਿਰਫ ਇਹੀ ਕਿਹਾ, ਮੈਨੂੰ ਨਹੀਂ ਪਤਾ ਕਿ ਨਵਜੋਤ ਸਿੰਘ ਸਿੱਧੂ ਦੇ ਇਹਦੇ ਜਵਾਬ ਦੇਣ ਦੇ ਕਾਰਨ ਕੀ ਸੀਗੇ। ਉਹਨਾਂ ਕਿਹਾ ਕਿ ਜਦੋਂ ਇੱਕ ਉਮੀਦਵਾਰ ਨੇ ਨਾ ਕਰਤੀ ਫਿਰ ਦੂਸਰੇ ਨੇ ਤਾਂ ਆਉਣਾ ਹੀ ਸੀਗਾ ਜੀ। ਦੂਜੇ ਪਾਸੇ ਕਪਤਾਨ ਅਮਰਿੰਦਰ ਸਿੰਘ ਤੇ ਅਰੁਣ ਜੇਤਲੀ ਦੇ ਵਿਚਾਲੇ ਜਿਹੜੀ ਸ਼ਬਦੀ ਜੰਗ ਹੈ ਨਾ ਜੀ ਉਹ ਹੋਰ ਤੇਜ਼ ਹੁੰਦੀ ਜਾ ਰਹੀ ਹੈ, ਜਿਹੜੀ ਕਿ ਜਿਹੜਾ ਪੇੜਾ ਜੀ ਸਿਆਸੀ ਜਿਹੜਾ ਮਾਹੌਲ ਹੈ ਉਹਨੂੰ ਤੱਤਿਆ ਕਰੀ ਜਾ ਰਹੀ ਹੈ।
ਇਸ ਵੇਲੇ ਬਠਿੰਡਾ ਸਭਾ ਜਿਹੜੀ ਪਹਿਲਾਂ ਇਹ ਕਹੀ ਜਾ ਰਹੀ ਸੀ ਕਿ ਸਭ ਤੋਂ ਬਹੁਤ ਚਰਚਿਤ ਸੀਟ ਹੋਊਗੀ, ਜਿਹੜੇ ਬਿਆਨਬਾਜ਼ੀ ਚੱਲ ਰਹੀ ਸੀ ਜੀ ਅਰੁਣ ਜੇਤਲੀ ਤੇ ਕੈਪਟਨ ਅਮਰਿੰਦਰ ਸਿੰਘ ਦੇ ਵਿਚਾਲੇ, ਉਹ ਹੋਰ ਜਿਹੜੀ ਹੈ ਜੀ ਉਹ ਤੇਜ਼ ਹੋ ਗਈ ਹੈ। ਅਰੁਣ ਜੇਤਲੀ ਹੋਰਾਂ ਨੇ ਇਹ ਕਿਹਾ ਸੀਗਾ ਕਿ ਮੈਂ ਮਜ਼ਬੂਤ ਉਮੀਦਵਾਰ ਹਾਂ ਤੇ ਕੈਪਟਨ ਅਮਰਿੰਦਰ ਸਿੰਘ ਮਜਬੂਰ ਉਮੀਦਵਾਰ ਹੈ। ਕੈਪਟਨ ਅਮਰਿੰਦਰ ਸਿੰਘ ਹੋਰਾਂ ਨੇ ਇਹਦੇ ਉੱਤੇ ਚੁਟਕੀ ਲੈਂਦੇ ਜਿਹੜੀ ਗੱਲ ਆਖੀ ਹੈ ਕਿ ਜੇ ਕੋਈ ਮਜ਼ਬੂਤ ਉਮੀਦਵਾਰ ਹੋਵੇ ਤਾਂ ਉਹ ਸੁਰੱਖਿਅਤ ਹਲਕੇ ਲੱਭਣ ਦੇ ਵਾਸਤੇ ਭੀਖ ਨਹੀਂ ਮੰਗਦਾ ਫਿਰਦਾ। ਭਾਵ ਕਿ ਉਹਨਾਂ ਨੇ ਸਿੱਧਾ ਜਿਹੜਾ ਅਟੈਕ ਹੈ ਜੀ ਉਹ ਅਰੁਣ ਜੇਤਲੀ ਦੇ ਉੱਤੇ ਕਰ ਦਿੱਤਾ ਔਰ ਉਹਨਾਂ ਨੇ ਇਹ ਕਿਹਾ ਕਿ ਜੇ ਤੁਸੀਂ ਇੰਨੇ ਮਜ਼ਬੂਤ ਉਮੀਦਵਾਰ ਹੋ ਤਾਂ ਫਿਰ ਪਿਛਲਾ ਦਰਵਾਜ਼ਾ ਅਪਣਾਉਣ ਦੀ ਕੀ ਲੋੜ ਹੈ। ਉਹਨਾਂ ਦਾ ਇਹ ਕਹਿਣਾ ਸੀ ਕਿ ਇੱਥੇ ਤੁਹਾਨੂੰ ਫਿਰ ਅੰਮ੍ਰਿਤਸਰ ਦੇ ਵਿੱਚ ਜਿਹੜਾ ਉਹ ਆਉਣ ਦੀ ਕਿਉਂ ਲੋੜ ਪੈ ਗਈ ਔਰ ਉਹਨਾਂ ਨੇ ਇਹ ਵੀ ਕਿਹਾ ਕਿ ਜੇ ਅੰਮ੍ਰਿਤਸਰ ਤੁਹਾਨੂੰ ਇੰਨਾ ਹੀ ਪਿਆਰਾ ਸੀਗਾ ਤਾਂ 40 ਸਾਲ ਕਿਉਂ ਲੱਗ ਗਏ ਇੱਥੋਂ ਤੱਕ ਜਿਹੜਾ ਪਹੁੰਚ ਗਿਆ ਹੋਇਆ। ਭਾਵ ਕਿ ਜਿੱਥੋਂ ਤੁਸੀਂ ਅੰਦਾਜ਼ਾ ਲਾ ਸਕਦੇ ਹੋ ਕਿ ਅੰਮ੍ਰਿਤਸਰ ਦੇ ਵਿੱਚ ਜਿਹੜੀ ਇਹ ਲੜਾਈ ਜਿਹੜੀ ਕਾਂਗਰਸ ਨੇ ਕੈਪਟਨ ਅਮਰਿੰਦਰ ਸਿੰਘ ਨੂੰ ਉਤਾਰ ਕੇ ਕੱਤੀ ਕੀਤੀ ਹੈ, ਉਹ ਲੱਗਦਾ ਹੈ ਕਿ ਪੂਰੇ ਸਮੁੱਚੇ ਪੰਜਾਬ ਦੇ ਵਿੱਚੋਂ ਸਭ ਤੋਂ ਜਿਹੜੀ ਚਰਚਿਤ ਹੈ ਉਹ ਸੀਟ ਰਹੂਗੀ ਔਰ ਨਿੱਤ ਦਿਨ ਜਿਹੜੇ ਬਿਆਨ ਨੇ ਉਹ ਮੇਰਾ ਖਿਆਲ ਲੋਕ ਜ਼ਰੂਰ ਉਤਸੁਕਤਾ ਦੇ ਨਾਲ ਸੁਣਨੇ ਚਾਹੁਣਗੇ ਕਿ ਅੱਜ ਕਿਹਨੇ ਕੀ ਕਿਹਾ ਜੀ। ਜੀ ਬਿਲਕੁਲ, ਇਲੈਕਸ਼ਨ ਦੇ ਦਿਨਾਂ ਦੇ ਵਿੱਚ ਲੋਕਾਂ ਨੂੰ ਸਵਾਦ ਵੀ ਹੁੰਦਾ ਨਾ ਗੱਲਾਂ ਸੁਣਨੇ ਦਾ, ਜਿਹੜੀਆਂ ਕਦੀ ਵੀ ਇੱਕ ਦੂਸਰੇ ਦੀਆਂ ਢਕੀਆਂ ਆ ਜਿਹੜੀਆਂ ਉਹ ਨਹੀਂ ਕੱਢਦੇ, ਪਰ ਇਲੈਕਸ਼ਨ ਦੇ ਦਿਨਾਂ ਦੇ ਵਿੱਚ ਜ਼ਰੂਰ ਪੋਤੜੇ ਫੁੱਲੇ ਜਾਂਦੇ ਆ। ਤੇ ਅਗਲੀ ਗੱਲ ਜੇ ਹੁਣ ਆਪਾਂ ਕਾਂਗਰਸ ਦੀ ਕਰੀਏ ਤੇ ਕਾਂਗਰਸ ਨੇ ਵੀ ਮੇਰੇ ਖਿਆਲ ਦੇ ਵਿੱਚ ਕੁਝ ਕੁ ਉਮੀਦਵਾਰ ਆ ਜਿਹੜੇ ਉਹ ਐਲਾਨ ਕੀਤੇ ਆ ਜੀ। ਇੱਕ ਤਾਂ ਜੀ ਗੁਰਦਾਸਪੁਰ ਤੋਂ ਭਾਰਤੀ ਜਨਤਾ ਪਾਰਟੀ ਨੇ ਵੀ ਉਮੀਦਵਾਰ ਐਲਾਨ ਦਿੱਤਾ, ਉਹੀ ਵਿਨੋਦ ਖੰਨਾ ਜਿਹੜਾ ਕਾਫੀ ਸਾਲ ਦਿਸਿਆ ਨਹੀਂ ਜੀ, ਹੁਣ ਉਹ ਦੁਬਾਰਾ ਫੇਰ ਆ ਗਏ ਜੀ ਇੱਥੋਂ ਗੁਰਦਾਸਪੁਰ ਤੋਂ। ਮੁੜ ਕੇ ਕਦੀ ਉਹਨੇ ਗੁਰਦਾਸਪੁਰ ਵਾਲਿਆਂ ਦੀ ਸਾਰ ਨਹੀਂ ਲਈ ਜਦੋਂ ਇੱਕ ਵਾਰੀ ਉਹ ਮੈਂਬਰ ਪਾਰਲੀਮੈਂਟ ਜਿਹੜਾ ਬਣ ਗਿਆ ਸੀਗਾ ਤੇ ਉੱਥੋਂ ਪ੍ਰਤਾਪ ਸਿੰਘ ਬਾਜਵਾ ਹੋਰੀ ਜਿਹੜੇ ਨੇ ਜੀ ਉਹ ਕਾਂਗਰਸ ਦੇ ਉਮੀਦਵਾਰ ਨੇ ਔਰ ਪਰ ਉੱਥੇ ਟੱਕਰ ਜਿਹੜੀ ਆ ਜੀ ਤਿਕੋਣੀ ਹੈ ਕਿਉਂਕਿ ਸੁੱਚਾ ਸਿੰਘ ਛੋਟੇਪੁਰ ਹੋਰਾਂ ਦਾ ਵੀ ਆਧਾਰ ਉੱਥੇ ਕਿਸੇ ਵੀ ਹਾਲਤ 'ਚ ਅੱਖੋਂ ਪਰੋਖੇ ਨਹੀਂ ਕੀਤਾ ਜਾ ਸਕਦਾ। ਉਹਨਾਂ ਨੂੰ ਆਮ ਆਦਮੀ ਪਾਰਟੀ ਨੇ ਆਪਣਾ ਉਮੀਦਵਾਰ ਜਿਹੜਾ ਵੀ ਉਹ ਬਣਾਇਆ ਹੋਇਆ। ਉਧਰ ਕਾਂਗਰਸ ਨੇ ਇੱਕ ਵਾਰੀ ਫਿਰ ਵੀ ਇਸ ਲੜਾਈ ਨੂੰ ਹੋਰ ਦਿਲਚਸਪ ਬਣਾਉਂਦੇ ਆ ਪੰਜਾਬ ਦੀ ਨੂੰ ਫਿਰੋਜ਼ਪੁਰ ਤੋਂ ਸੁਨੀਲ ਕੁਮਾਰ ਜਾਖੜ ਨੂੰ ਜਿਹੜੀ ਟਿਕਟ ਹੈ ਉਹ ਦੇ ਦਿੱਤੀ ਹੈ। ਫਤਿਹਗੜ੍ਹ ਸਾਹਿਬ ਤੋਂ ਸਾਧੂ ਸਿੰਘ ਧਰਮਸੋਤ ਜਿਹੜੇ ਨੇ ਉਹ ਉਮੀਦਵਾਰ ਹੋਣਗੇ ਕਾਂਗਰਸ ਦੇ। ਫਰੀਦਕੋਟ ਤੋਂ ਪੰਜ ਗਰਾਈ ਦੇ ਉੱਤੇ ਜਿਹੜਾ ਜੀ ਉਹ ਗੁਣਾ ਸੁੱਟਿਆ ਹੈ ਕਾਂਗਰਸ ਨੇ। ਇਹ ਵੀ ਇਸ ਏਰੀਆ ਦੇ ਵਿੱਚ ਕਾਫੀ ਫੇਮਸ ਨੇ ਪਰ ਇੰਟਰਸਟਿੰਗ ਜਿਹੜੀਆਂ ਇਹ ਸੀਟਾਂ ਜਾਰੀ ਕੀਤੀਆਂ ਨੇ ਇਹਦੇ ਵਿੱਚੋਂ ਸਭ ਤੋਂ ਵੱਧ ਇੰਟਰਸਟਿੰਗ ਜਿਹੜੀ ਹੈ ਜੀ ਫਿਰੋਜ਼ਪੁਰ ਵਾਲੀ ਸੀਟ ਰਹੂਗੀ। ਸੁਨੀਲ ਜਾਖੜ ਹੋਰੀ ਪੜ੍ਹੇ ਲਿਖੇ ਤੇ ਇੱਕ ਭਲੇ ਮਾਨਸ ਸਿਆਸਤਦਾਨ ਵਜੋਂ ਜਾਣੇ ਜਾਂਦੇ ਨੇ। ਇਸ ਏਰੀਏ ਦੇ ਵਿੱਚ ਉਹ ਆਧਾਰ ਵੀ ਤਕੜਾ ਰੱਖਦੇ ਨੇ ਤੇ ਕਾਂਗਰਸ ਨੇ ਸ਼ਾਇਦ ਇਹ ਜਿਹੜੀਆਂ ਗਿਣਤੀਆਂ ਨੇ ਉਹ ਕਰਕੇ ਉਹਨਾਂ ਨੂੰ ਉਤਾਰਿਆ ਕਿ ਸ਼ੇਰ ਸਿੰਘ ਘੁਬਾਇਆ ਦੀ ਵਿਰੋਧਤਾ ਜਿਹੜੀ ਆ ਉਹ ਪਿਛਲੇ ਕੁਝ ਸਮੇਂ ਤੋਂ ਹੋ ਰਹੀ ਹੈ। ਹਾਲਾਂਕਿ ਉਹਨਾਂ ਦਾ ਜਿਹੜਾ ਭਾਈਚਾਰਾ ਹੈ ਰਾਜ ਬਹਾਦਰੀ ਉਹ ਇਸ ਸੀਟ ਦੇ ਉੱਤੇ ਕਾਫੀ ਅਹਿਮ ਭੂਮਿਕਾ ਜਿਹੜੀ ਹੈ ਜੀ ਉਹ ਹਮੇਸ਼ਾ ਨਿਭਾਉਂਦੀ ਹੈ। ਦੂਜੀਆਂ ਕੁਝ ਸੀਟਾਂ ਜਿਨ੍ਹਾਂ ਦੇ ਉੱਤੇ ਕਿ ਜਿਹੜੀ ਜਲੰਧਰ ਵਾਲੀ ਸੀਟ ਆ ਉੱਥੋਂ ਜਿਹੜੀ ਕਾਂਗਰਸ ਉਹ ਵਿਕਰਮ ਚੌਧਰੀ ਨੂੰ ਲਿਆ ਸਕਦੀ ਹੈ ਜਿਹੜਾ ਕਿ ਇਸ ਵੇਲੇ ਯੂਥ ਕਾਂਗਰਸ ਦਾ ਆਗੂ ਹੈ। ਸੰਤੋਸ਼ ਚੌਧਰੀ ਹੋਰਾਂ ਦਾ ਉਹ ਬੇਟਾ ਹੈ ਜੀ, ਉਹਨੂੰ ਉੱਥੋਂ ਲਿਆਂਦਾ ਜਾ ਸਕਦਾ ਹੈ। ਭਿੰਦਰ ਸਿੰਘ ਕੇਸੀ ਉਹਨਾਂ ਨੂੰ ਹੁਸ਼ਿਆਰਪੁਰ ਤੋਂ ਲਿਜਾਇਆ ਜਾ ਸਕਦਾ ਹੈ। ਇੱਕ ਹੈਰਾਨੀਜਨਕ ਜਿਹੜਾ ਮੋੜ ਹੈ ਵਿੱਚ ਆਉਂਦਿਆਂ ਹੋਇਆ ਇਹ ਪਤਾ ਲੱਗਿਆ ਜੀ ਕਿ ਰਜਿੰਦਰ ਕੌਰ ਭੱਠਲ ਹੋਰਾਂ ਨੇ ਤੇ ਬ੍ਰਹਮਿੰਦਰ ਦੇ ਉਹਨਾਂ ਨੇ ਹਾਈ ਕਮਾਂਡ ਦੇ ਨਾਲ ਜਾ ਕੇ ਮੁਲਾਕਾਤ ਕੀਤੀ ਹੈ ਕਿ ਚੋਣ ਅਸੀਂ ਵੀ ਲੜਨੀ ਹੈ। ਇਹ ਉੱਤੋਂ ਦੀ ਵਲਣ ਵਾਲੀ ਗੱਲ ਹੈ। ਸ਼ਾਇਦ ਰਜਿੰਦਰ ਕੌਰ ਭੱਠਲ ਹੋਰਾਂ ਨੂੰ ਪਤਾ ਲੱਗ ਗਿਆ ਕਿ ਹੁਣ ਬਾਕੀ ਸਾਰੇ ਵੱਡਿਆਂ ਲੀਡਰਾਂ ਨੂੰ ਜਿਹੜਾ ਕਾਂਗਰਸ ਨੇ ਲੈ ਆਂਦਾ ਪਿੰਡ ਦੇ ਵਿੱਚ ਤੇ ਬਚਿਆ ਉਹਨਾਂ ਤੋਂ ਜਾਣਾ ਨਹੀਂ, ਇਸ ਕਰਕੇ ਉਹ ਮੂਹਰੇ ਹੋ ਕੇ ਹੁਣ ਜਿਹੜੇ ਗਏ ਨੇ ਹਾਈ ਕਮਾਂਡ ਤੱਕ। ਰਜਿੰਦਰ ਕੌਰ ਭੱਠਲ ਹੋਰਾਂ ਦਾ ਪਹੁੰਚਣਾ ਤਕਰੀਬਨ ਇਸ ਪਾਸੇ ਵੱਲ ਸੰਕੇਤ ਹੈ ਕਿ ਸੰਗਰੂਰ ਦੇ ਵਿੱਚ ਕਾਂਗਰਸੀ ਉਮੀਦਵਾਰ ਜਿਹੜਾ ਉਹ ਬਦਲਿਆ ਜਾ ਸਕਦਾ ਹੈ ਤੇ ਇੱਥੋਂ ਰਜਿੰਦਰ ਕੌਰ ਭੱਠਲ ਹੋਰੀ ਜਿਹੜੇ ਨੇ ਉਹ ਕਾਂਗਰਸ ਦੇ ਉਮੀਦਵਾਰ ਵਜੋਂ ਆ ਸਕਦੇ ਨੇ। ਜੀ ਤੇ ਅਗਲੀ ਗੱਲ ਆਪਾਂ ਜੇ ਕਰੀਏ ਕਿ ਜਿਹੜਾ ਵਾਲਮੀਕੀ ਭਾਈਚਾਰਾ ਆ, ਜਿਵੇਂ ਉੱਪਰ ਵਾਲੇ ਬੱਦਲ ਨੇ ਫਸਲਾਂ ਨੂੰ ਘੇਰ ਲਿਆ ਤੇ ਥੱਲੇ ਵਾਲੇ ਬਾਦਲਾਂ ਨੂੰ ਜਿਵੇਂ ਵਾਲਮੀਕੀ ਭਾਈਚਾਰੇ ਨੇ ਪਤਾ ਲੱਗਾ ਕਿ ਕਾਫੀ ਇਹਨਾਂ ਦੀ ਘਰਾਈ ਕੀਤੀ ਆ ਤੇ ਇਹਦੇ ਵਿੱਚ ਅੱਗੇ ਪਿੱਛੇ ਕੀ ਹੈਗਾ ਕਿ ਕਿੰਨਾ ਕੁ ਨੁਕਸਾਨ ਪਹੁੰਚਾ ਸਕਦੇ ਤੇ ਕਿੰਨਾ ਕੁ ਇਹਨਾਂ ਦਾ ਫਾਇਦਾ ਹੋ ਸਕਦਾ ਬਾਦਲਾਂ ਦਾ। ਇਹ ਅਸਲ 'ਚ ਜਿਹੜਾ ਮੁਸ਼ਕਿਲ ਆ ਜੀ ਇਹ ਹੰਸਰਾਜ ਹੰਸ ਤੇ ਪਵਨ ਕੁਮਾਰ ਦੇ ਵਿਚਾਲੇ ਆ। ਜਲੰਧਰ ਲੋਕ ਸਭਾ ਜਿਹੜੀ ਸੀਟ ਹੈ ਜੀ ਇੱਥੇ ਵਾਲਮੀਕੀ ਭਾਈਚਾਰੇ ਦੀ 1,75,000 ਦੇ ਕਰੀਬ ਵੋਟ ਹੈ ਜਦੋਂ ਕਿ ਆ ਧਰਮੀ ਸਮਾਜ ਜਿਹੜਾ ਜੀ ਉਹਦੀ 3.5 ਲੱਖ ਵੋਟ ਹੈ ਜੀ। ਕੱਲ ਹੰਸਰਾਜ ਹੰਸੁਰਾਂ ਦੇ ਘਰ ਦੇ ਵਿੱਚ ਗਏ ਨੇ ਜੀ ਸ਼ਾਮੀ ਸੁਖਬੀਰ ਸਿੰਘ ਬਾਦਲ ਹੋਰੀ ਜਿਹੜੇ ਅਕਾਲੀ ਦਲ ਦੇ ਪ੍ਰਧਾਨ ਨੇ। ਜਦੋਂ ਉਹ ਘਰ ਦੇ ਵਿੱਚ ਗਏ ਉੱਥੇ ਕੁਝ ਪੱਤਰਕਾਰਾਂ ਨੂੰ ਵੇਖ ਕੇ ਜਿਹੜਾ ਉਹ ਭੜਕ ਪਏ। ਉਹਨਾਂ ਨੇ ਕਿਹਾ ਕਿ ਮੈਂ ਗੱਲਬਾਤ ਤਾਂ ਕਰਨੀ ਹੈ, ਪਹਿਲਾਂ ਸਾਰਿਆਂ ਨੂੰ ਬਾਹਰ ਕੱਢੋ।
ਜੀ ਇੱਥੋਂ ਉਹ ਤੰਗ ਹੋਏ। ਉਧਰ ਜਿਹੜਾ ਇਹ ਵਾਲਮੀਕ ਭਾਈਚਾਰਾ ਜੀ, ਉਹਦੇ ਬਹੁਤ ਸਾਰੇ ਲੋਕ ਜਿਹੜੇ ਸਨ ਉਹ ਹੰਸਰਾਜ ਹੰਸ ਦੇ ਘਰ ਦੇ ਬਾਹਰ ਪਹੁੰਚੇ ਹੋਏ ਸਨ ਔਰ ਉੱਚੀ ਉੱਚੀ ਆਵਾਜ਼ ਦੇ ਵਿੱਚ ਉਹਨਾਂ ਨੇ ਸੁਖਬੀਰ ਸਿੰਘ ਬਾਦਲ ਨੂੰ ਆਪਣੇ ਸਵਾਲ ਜਿਹੜੇ ਉਠਾਏ ਤੇ ਸਾਨੂੰ ਤੁਸੀਂ ਕਦੀ ਪੁੱਛਿਆ ਹੀ ਨਹੀਂ, ਹੁਣ ਵੋਟਾਂ ਆ ਗਈਆਂ ਤੇ ਤੁਸੀਂ ਸਾਡੇ ਆਲੇ ਦੁਆਲੇ ਗੇੜੇ ਕੱਢੀ ਜਾਂਦੇ ਹੋ। ਇਹ ਕਿਹਾ ਜਾ ਰਿਹਾ ਕਿ ਸੁਖਬੀਰ ਸਿੰਘ ਬਾਦਲ ਹੋਰਾਂ ਨੇ ਇਹ ਗੱਲ ਮੰਨੀ ਕਿ ਤੁਹਾਡਾ ਭਾਈਚਾਰਾ ਜਿਹੜਾ ਜੀ ਇਗਨੋਰ ਹੋਇਆ ਹੈ। ਇਹ ਗੱਲ ਸੁਖਬੀਰ ਸਿੰਘ ਬਾਦਲ ਹੋਰਾਂ ਨੇ ਮੰਨੀ ਹੈ। ਰਿਐਲਿਟੀ ਵੀ ਭਾਰਤ ਪੱਧਰ ਦੇ ਉੱਤੇ ਦੇਖਿਆ ਜਾਵੇ ਤਾਂ ਇਹ ਜਿਹੜਾ ਸਮਾਜ ਹੈ, ਜਿਹੜਾ ਵਾਲਮੀਕ ਸਮਾਜ ਹੈ ਜੀ, ਇਹ ਦਬਿਆ ਕੁਚਲਿਆ ਸੀ, ਅੱਜ ਵੀ ਵਿਚਾਰਾ ਦਬਿਆ ਕੁਚਲਿਆ ਹੀ ਹੈ। ਇਹਨਾਂ ਨੂੰ ਸਿਰਫ ਔਰ ਸਿਰਫ ਵੋਟ ਬੈਂਕ ਦੇ ਤੌਰ ਦੇ ਉੱਤੇ ਹੀ ਵਰਤਦੀਆਂ ਰਹੀਆਂ ਨੇ ਸਿਆਸੀ ਪਾਰਟੀਆਂ। ਜਾਂ ਦੂਜਾ ਇੱਕ ਪੱਖ ਇਹਦਾ ਇਹ ਵੀ ਹੈ ਕਿ ਜਿਹੜਾ ਇਹਨਾਂ ਦਾ ਨੇਤਾ ਬਣ ਜਾਂਦਾ ਉਹ ਏਡੀਆਂ ਵੱਡੀਆਂ ਗੱਡੀਆਂ, ਜਿਹੜਾ ਮਾਇਆਵਤੀ ਵਰਗਾ ਔਰ 9-9 ਕਿਲੋ ਸੋਨਾ ਜਿਹੜਾ ਵੀ ਉਹ ਪਾ ਕੇ ਤੁਰਦਾ, ਉਹ ਅਮੀਰ ਹੋ ਜਾਂਦਾ ਤੇ ਫਿਰ ਉਹਨੂੰ ਭੁੱਲ ਜਾਂਦਾ ਇਸ ਭਾਈਚਾਰੇ ਦੀਆਂ ਸਮੱਸਿਆਵਾਂ ਜਿਹੜੀਆਂ ਉਹ ਕਿਹੜੀਆਂ ਨੇ, ਉਹਨਾਂ ਦਾ ਕਦੀ ਹੱਲ ਹੀ ਨਹੀਂ ਕੀਤਾ। ਰਿਐਲਿਟੀ ਇਹੀ ਹੈ। ਪਰ ਜਿਹੜੀ ਜਲੰਧਰ ਵਾਲੀ ਗੱਲ ਹੈ, ਉੱਥੇ ਸੁਖਬੀਰ ਸਿੰਘ ਬਾਦਲ ਹੋਰਾਂ ਨੇ ਜਿਹੜਾ ਜੀ ਹੰਸਰਾਜ ਹੰਸਰਾ ਨੇ ਇਹ ਕਹਿਤਾ ਕਿ ਜਲੰਧਰ ਨਹੀਂ ਰਹਿਣਾ, ਤੁਸੀਂ ਜਾ ਕੇ ਹਰਸਿਮਰਤ ਕੌਰ ਬਾਦਲ ਦੇ ਵਾਸਤੇ ਪ੍ਰਚਾਰ ਜਿਹੜਾ ਬਠਿੰਡੇ ਦੇ ਵਿੱਚ ਕਰਨਾ ਹੈ। ਹੰਸਰਾਜ ਹੰਸਰਾ ਨੇ ਆਪਣੇ ਸੁਭਾਅ ਮੁਤਾਬਕ ਪੱਤਰਕਾਰਾਂ ਨੂੰ ਕਹਿਤਾ ਮੇਰੀ ਤਾਂ ਡਿਊਟੀ ਜਿਹੜੀ ਭੈਣ ਹਰਸਿਮਰਤ ਕੌਰ ਬਾਦਲ ਆ ਉਹਦੇ ਵਾਸਤੇ ਲੱਗ ਗਈ, ਮੈਂ ਉੱਧਰ ਜਾ ਰਿਹਾ। ਜਦੋਂ ਬਾਰ-ਬਾਰ ਉਹਨਾਂ ਨੂੰ ਖਰੀਦਿਆ ਗਿਆ ਕਿ ਪਵਨ ਕੁਮਾਰ ਟੀਨੂ ਦੇ ਵਾਸਤੇ ਕਰੋਗੇ ਲੋਕਾਂ ਨੂੰ ਵੋਟ ਪਾਉਣ ਲਈ, ਉਹ ਕਹਿੰਦੇ ਮੈਂ ਬਠਿੰਡੇ ਜਾ ਰਿਹਾ। ਉਹਨਾਂ ਨੇ ਕਿਹਾ, ਫਿਰ ਪੁੱਛਿਆ ਕਿ ਵੋਟ ਪਾਉਣ ਲਈ ਕਹੋਗੇ, ਕਹਿੰਦੇ ਮੈਂ ਬਠਿੰਡੇ ਜਾ ਰਿਹਾ, ਮੇਰੀ ਡਿਊਟੀ ਬਠਿੰਡੇ ਲੱਗ ਗਈ। ਜਿੱਥੋਂ ਤੁਸੀਂ ਅੰਦਾਜ਼ਾ ਲਾ ਸਕਦੇ ਹੋ ਕਿ ਸਭ ਕੁਝ ਅੱਛਾ ਨਹੀਂ ਹੈ। ਇੱਕ ਤਾਂ ਜਿਹੜੀ ਵਾਲਮੀਕ ਭਾਈਚਾਰੇ ਦੀ 1,75,000 ਵੋਟ ਹੈ, ਉਹ ਕਿੰਨੀ ਕੁ ਪਵਨ ਕੁਮਾਰ ਟੀਨੂ ਨੂੰ ਭੁਗਤਦੀ ਹੈ, ਇਹ ਵੇਖਣ ਵਾਲੀ ਗੱਲ ਹੈ। ਦੂਜਾ ਜਿਹੜਾ ਫੈਕਟਰ ਹੈ ਉਹ ਇੱਥੇ ਲਾਲ ਬਾਦਸ਼ਾਹ ਡੇਰੇ ਦਾ ਜੀ, ਜਿਹਦਾ ਮੁਖੀ ਹੰਸਰਾਜ ਹੰਸ ਹੈ ਜੀ, ਲੱਗਦਾ ਨਹੀਂ ਕਿ ਉਹ ਪਵਨ ਕੁਮਾਰ ਟੀਨੂ ਦੇ ਨਾਲ ਤੁਰੂਗਾ, ਜਿਹਦੇ ਕਰਕੇ ਅਕਾਲੀ ਭਾਜਪਾ ਦੀਆਂ ਮੁਸ਼ਕਲਾਂ ਜਿਹੜੀਆਂ ਨੇ ਉਹ ਅਜੇ ਜਲੰਧਰ ਵਾਲੀ ਸੀਟ ਤੋਂ ਘੱਟ ਨਹੀਂ ਹੋਈਆਂ। ਜੀ ਬਿਲਕੁਲ। ਤੇ ਜੇ ਅਗਲੀ ਗੱਲ ਕਰਦੇ ਹਾਂ ਜੀ, ਆਪਣੇ ਜਿਵੇਂ ਗੁਜਰਾਤ ਦੇ ਕਿਸਾਨਾਂ ਦਾ ਜਿਹੜਾ ਮਸਲਾ ਹੋਇਆ ਉਹ ਕਿਸੇ ਪਾਸੇ ਵੀ ਨਹੀਂ ਲੱਗਾ, ਤੇ ਇਹ ਵੀ ਪਤਾ ਲੱਗਾ ਕਿ ਜਿਹੜੇ ਕਿਸਾਨ ਆ ਉੱਥੇ ਦੇ ਗੁਜਰਾਤ ਦੇ, ਉਹ ਜੱਥਾ ਲੈ ਕੇ ਆਮ ਆਦਮੀ ਪਾਰਟੀ ਨੂੰ ਮਿਲੇ ਨੇ ਪੰਜਾਬ ਦੇ ਵਿੱਚ। ਇਹ ਇੱਕ ਨਵਾਂ ਮੂਵ ਹੈ ਜੀ, ਇੱਕ ਨਵਾਂ ਟਰਨ ਹੈ ਪੰਜਾਬ ਦੀ ਸਿਆਸਤ ਦੇ ਵਿੱਚ। ਕਿੰਨਾ ਕੁ ਇਹ ਇਫੈਕਟ ਪਾਊਗਾ ਜੀ, ਇਹਦੇ ਵਾਸਤੇ ਤਾਂ ਅਜੇ ਦੇਖਣਾ ਪਊਗਾ। ਪਰ ਗੁਜਰਾਤ ਦੇ ਕਿਸਾਨਾਂ ਦਾ ਇੱਕ ਵੱਡਾ ਵਫਦ ਜਿਹੜਾ ਜੀ, ਉਹ ਆਮ ਆਦਮੀ ਪਾਰਟੀ ਦੇ ਉਮੀਦਵਾਰਾਂ ਦੀ ਮਦਦ ਕਰਨ ਦੇ ਵਾਸਤੇ ਇੱਥੇ ਭੁੱਜ ਖੇਤਰ ਦੇ ਵਿੱਚੋਂ ਜਿਹੜਾ ਜੀ ਉਹ ਇੱਥੇ ਆ ਗਿਆ। ਸੁਰਿੰਦਰ ਸਿੰਘ ਭੁੱਲਰ ਜਿਹੜੇ ਨੇ ਜੀ ਇਹਨਾਂ ਦੀ ਅਗਵਾਈ ਕਰਦੇ ਨੇ। ਅਨੰਦਪੁਰ ਸਾਹਿਬ ਤੋਂ ਜਿਹੜੇ ਆਮ ਆਦਮੀ ਪਾਰਟੀ ਦੇ ਉਮੀਦਵਾਰ ਨੇ ਹਿੰਮਤ ਸਿੰਘ ਸ਼ੇਰਗਿੱਲ, ਕਿਉਂਕਿ ਇਹ ਉਹ ਵਕੀਲ ਨੇ ਸੁਪਰੀਮ ਕੋਰਟ ਦੇ ਵਿੱਚ ਜਿਹੜੇ ਇਹਨਾਂ ਕਿਸਾਨਾਂ ਦਾ ਕੇਸ ਜਿਹੜਾ ਲੜ ਰਹੇ ਨੇ। ਇਹਨਾਂ ਜਿਹੜੇ ਕਿਸਾਨ ਇੱਥੇ ਆਏ ਨੇ, ਉਹਨਾਂ ਨੇ ਇਹ ਕਿਹਾ ਕਿ ਉਹ ਸਿਰਫ ਇੱਥੇ ਹਿੰਮਤ ਸਿੰਘ ਸ਼ੇਰਗਿੱਲ ਦੀ ਮਦਦ ਕਰਨ ਦੇ ਵਾਸਤੇ ਨਹੀਂ ਆਏ, ਬਲਕਿ ਜਿੱਥੇ ਜਿੱਥੇ ਇਹ ਉਮੀਦਵਾਰ ਖੜੇ ਨੇ ਆਮ ਆਦਮੀ ਪਾਰਟੀ ਦੇ, ਸਾਰੇ ਜਗ੍ਹਾ ਦੇ ਉੱਤੇ ਜਾ ਕੇ ਉਹ ਅਸਲੀਅਤ ਜਿਹੜੀ ਹੈ ਦੱਸਣਗੇ ਭਾਰਤੀ ਜਨਤਾ ਪਾਰਟੀ ਦੀ ਗੁਜਰਾਤ ਵਿਚਲੀ ਸਰਕਾਰ ਦੀ, ਕਿ ਕਿਵੇਂ ਉਹ ਇਹਨਾਂ ਸਿੱਖ ਜਿਹੜੇ ਕਿਸਾਨ ਨੇ ਉਹਨਾਂ ਨੂੰ ਉਜਾੜਨ ਦੇ ਵਾਸਤੇ ਤੁਲੀ ਹੋਈ ਆ, ਜਿਨ੍ਹਾਂ ਨੇ ਸੱਪਾਂ ਦੀਆਂ ਸਿਰੀਆਂ ਜਿਹੜੀਆਂ ਸੀ ਉਹ ਮਿੱਧ ਕੇ ਦੱਬ ਕਾਈ ਤੇ ਬੰਜਰ ਪਈ ਜ਼ਮੀਨ ਨੂੰ ਵਾਹੀਯੋਗ ਔਰ ਇਸ ਵੇਲੇ ਉਪਜਾਊ ਬਣਾਇਆ। ਔਰ ਹੁਣ ਜਦੋਂ ਉਪਜਾਊ ਬਣ ਗਈ ਤਾਂ ਉੱਥੋਂ ਦੀ ਜਿਹੜੀ ਸਰਕਾਰ ਹੈ ਇਹਨਾਂ ਨੂੰ ਕੱਢਣ ਦੇ ਵਾਸਤੇ ਹਰ ਟਿੱਲ ਜਿਹੜਾ ਜੀ ਉਹ ਲਾ ਰਹੀ ਹੈ। ਇਹਨਾਂ ਨੇ ਇਹ ਵੀ ਗੱਲ ਕਹੀ ਹੈ ਕਿ ਅਸੀਂ ਸਿਰਫ ਆਪਣਾ ਮਸਲਾ ਲੈ ਕੇ ਇੱਥੇ ਪੰਜਾਬ ਦੇ ਵਿੱਚ ਜਿਹੜੇ ਲੋਕਾਂ ਨੂੰ ਪ੍ਰੇਰਨ ਨਹੀਂ ਆਏ, ਬਲਕਿ ਇਹ ਦੱਸਣ ਆਏ ਆ ਕਿ ਅਸੀਂ ਇੱਕ ਬਿਲਕੁਲ ਦੂਜੇ ਸੂਬੇ ਤੋਂ ਆਏ ਹਾਂ। ਸਾਨੂੰ ਇਹ ਦੱਸਣ ਆਏ ਆ ਕਿ ਕੇਜਰੀਵਾਲ ਜਿਹੜਾ ਹੈ ਉਹ ਭਵਿੱਖ ਦਾ ਨੇਤਾ ਹੈ, ਇਸ ਕਰਕੇ ਉਹਦੇ ਵਾਸਤੇ ਡਟ ਕੇ ਖੜੇ ਹੋਏ। ਇਹਦਾ ਮਤਲਬ ਕਿ ਉਹ ਉਸ ਦੇ ਹੱਕ ਵਿੱਚ ਆਏ ਆ ਕਿ ਥੋੜਾ ਪ੍ਰਚਾਰ ਵੀ ਕੀਤਾ ਜਾਵੇ, ਲੋਕਾਂ ਨੂੰ ਦੱਸਿਆ ਵੀ ਜਾਵੇ ਕਿ ਉਹਨਾਂ ਦੀਆਂ ਮੁਸ਼ਕਲਾਂ ਕੀ ਨੇ। ਤੇ ਅਗਲੀ ਜੀ ਸਾਡੀ ਲਾਸਟ ਖਬਰ ਹੋਊਗੀ ਕਿ ਜਿਹੜੀਆਂ ਮੁਲਾਜ਼ਮ ਜਥੇਬੰਦੀਆਂ ਆ ਉਹਨਾਂ ਨੇ ਵੀ ਬੜੀ ਸਰਗਰਮੀ ਫੜ ਲਈ ਆ, ਤੇ ਉਹਨਾਂ ਨੇ ਕਿੱਥੇ ਸਰਗਰਮ ਹੋਣ ਦਾ ਜਿਹੜਾ ਐਲਾਨ ਕੀਤਾ ਹੈ ਕਿ ਉਹ ਕਿੱਥੇ ਜਾਣਗੇ। ਮੈਂ ਤੁਹਾਨੂੰ ਪਹਿਲਾਂ ਵੀ ਇਸ਼ਾਰਾ ਕੀਤਾ ਸੀਗਾ ਇੱਕ ਦਿਨ ਕਿ ਜਿਹੜੀਆਂ ਇਹ 18 ਜਥੇਬੰਦੀਆਂ ਨੇ ਜੀ, 17 ਜਾਂ 18 ਜਿਹੜੀਆਂ ਨੇ ਪੰਜਾਬ ਦੇ ਵਿੱਚ, ਟੋਟਲ ਜਿਹੜਾ ਨਾ ਜੀ 45 ਲੱਖ ਬੇਰੁਜ਼ਗਾਰ ਹੈ। ਸਾਰਾ ਤਾਂ ਇਹਨਾਂ ਜਥੇਬੰਦੀਆਂ ਦਾ ਮੈਂਬਰ ਨਹੀਂ ਹੈ, ਕਿਉਂਕਿ ਜਥੇਬੰਦੀਆਂ ਟੋਟਲ ਤਾਂ ਜਿਹੜੀਆਂ ਹੈਗੀਆਂ ਨੇ ਪੰਜਾਬ ਦੇ ਵਿੱਚ ਬੇਰੁਜ਼ਗਾਰਾਂ ਦੀਆਂ ਉਹ 30 ਤੋਂ ਵੀ ਉੱਪਰ ਨੇ। ਪਰ ਇਹ ਇੱਕ ਸਭ ਤੋਂ ਵੱਡੀ ਜਥੇਬੰਦੀ ਹੈ ਜੀ, ਜਿਹਦੇ ਵਿੱਚ 17 ਡਿਫਰੈਂਟ ਜਥੇਬੰਦੀਆਂ ਜਿਹੜੀਆਂ ਕੰਮ ਕਰਦੀਆਂ ਨੇ। ਇਹਨਾਂ ਦੇ ਵੱਲੋਂ ਹੁਣ ਤੱਕ ਤਾਂ ਹਰਸਿਮਰਤ ਕੌਰ ਬਾਦਲ ਨੂੰ ਜਿਹੜਾ ਜੀ ਵੱਖ-ਵੱਖ ਥਾਵਾਂ ਦੇ ਉੱਤੇ ਘੇਰਿਆ ਜਾ ਰਿਹਾ। ਵਿਚਾਰੇ ਕੁੱਟ ਵੀ ਰੋਜ਼ ਖਾਂਦੇ ਨੇ, ਕੁੜੀਆਂ ਦੇ ਵਾਲ ਜਿਹੜੇ ਧੋਏ ਜਾ ਰਹੇ ਨੇ, ਟੈਂਕੀਆਂ ਤੇ ਚੜੇ ਫਿਰਦੇ ਨੇ, ਇਹਨਾਂ ਦੀ ਰੋਟੀ ਵੀ ਉੱਤੇ ਟੈਂਕੀਆਂ ਤੇ ਜਿਹੜੇ ਜਾਂਦੀ ਹੈ। ਹੁਣ ਉਹਨਾਂ ਨੇ ਆਪਣਾ ਦਾਇਰਾ ਜਿਹੜਾ ਜੀ ਜਿਹੜੀਆਂ ਲੋਕ ਸਭਾ ਦੀਆਂ ਚੋਣਾਂ ਨੇ ਉਹਨੂੰ ਵੇਖਦਿਆਂ ਹੋਇਆ ਹੋਰ ਵਧਾ ਲਿਆ।
ਇਹਨਾਂ ਨੇ ਕਿਹਾ ਕਿ ਇਹਨਾਂ ਦੀਆਂ ਜਥੇਬੰਦੀਆਂ ਅਰੁਣ ਜੇਤਲੀ ਨੂੰ ਵੀ ਘੇਰਨਗੀਆਂ, ਇਹਨਾਂ ਦੀਆਂ ਜਥੇਬੰਦੀਆਂ ਸੁਖਦੇਵ ਸਿੰਘ ਢੀਂਡਸਾ ਨੂੰ ਵੀ ਜਿਹੜਾ ਉਹ ਘੇਰਨਗੀਆਂ। 2 ਅਪ੍ਰੈਲ ਨੂੰ ਵੱਡੀ ਇੱਕ ਕਨਵੈਨਸ਼ਨ ਜਿਹੜੀ ਹੈ ਜੀ ਉਹ ਸੰਗਰੂਰ ਦੇ ਵਿੱਚ ਕੀਤੀ ਜਾ ਰਹੀ ਹੈ। 29 ਤਰੀਕ ਨੂੰ ਅੰਮ੍ਰਿਤਸਰ ਦੇ ਵਿੱਚ ਜਿਹੜਾ ਜੀ ਉਹ ਅਰੁਣ ਜੇਤਲੀ ਨੂੰ ਘੇਰਿਆ ਜਾ ਰਿਹਾ, ਔਰ ਬਠਿੰਡਾ ਦੇ ਵਿੱਚ ਹੱਲਾ ਬੋਲ ਜਿਹੜਾ ਉਹ 18 ਅਪ੍ਰੈਲ ਨੂੰ ਜਿਹੜਾ ਜੀ ਉਹ ਕੀਤਾ ਜਾਊਗਾ। ਜਿਹੜੇ ਇਸ਼ਾਰੇ ਦੀ ਮੈਂ ਗੱਲ ਕਰ ਰਿਹਾ ਸੀਗਾ, ਇਹ ਸਮਝਿਆ ਜਾ ਰਿਹਾ ਅਜੇ ਵੀ ਪਤਾ ਨਹੀਂ ਉਹਦੇ ਚ ਡੀਲੇ ਕਿਉਂ ਹੋ ਰਹੀ ਆ ਕਿ ਬਠਿੰਡੇ ਤੋਂ ਜਿਹੜੀ ਸੀਟ ਹੈ ਉਹ ਇਹਨਾਂ ਮੁਲਾਜ਼ਮ ਜਥੇਬੰਦੀਆਂ ਨੂੰ ਆਫਰ ਕੀਤੀ ਗਈ ਹੈ ਆਮ ਆਦਮੀ ਪਾਰਟੀ ਦੇ ਵੱਲੋਂ, ਔਰ ਇਹਨਾਂ ਜਥੇਬੰਦੀਆਂ ਨੇ ਵੀ ਇੱਕ ਜਿਹੜਾ ਇਹਨਾਂ ਦਾ ਆਗੂ ਆ ਪਿਰਮਲ ਸਿੰਘ, ਉਹਦਾ ਨਾਮ ਜਿਹੜਾ ਸੁਜੈਸਟ ਕੀਤਾ ਹੈ। ਜੇ ਮੁਲਾਜ਼ਮ ਜਥੇਬੰਦੀਆਂ ਦੇ ਵੱਲੋਂ ਉਹ ਉਮੀਦਵਾਰ ਬਣ ਜਾਂਦਾ ਆਮ ਆਦਮੀ ਪਾਰਟੀ ਦਾ, ਤਾਂ ਇਹ ਇੱਕ ਨਵਾਂ ਸਮੀਕਰਨ ਜਿਹੜਾ ਜੀ ਪੰਜਾਬ ਦੀ ਸਿਆਸਤ ਦੇ ਵਿੱਚ ਖੜਾ ਹੋਊਗਾ। ਜਿਹੜੇ ਮੈਂ 45 ਲੱਖ ਬੇਰੁਜ਼ਗਾਰਾਂ ਵੱਲ ਗੱਲ ਕੀਤੀ ਹੈ, ਪਿਰਮਲ ਸਿੰਘ ਜਿਹੜਾ ਉਹ ਪਿਛਲੇ ਕਈ ਸਾਲਾਂ ਤੋਂ ਸੰਘਰਸ਼ ਕਰ ਰਿਹਾ। ਉਹਦੀ ਮਾਂ ਵੀ ਭੁੱਖ ਹੜਤਾਲ ਦੇ ਉੱਤੇ ਬੈਠੀ ਸੀ, ਉਹਦੇ ਡਾਂਗਾ ਖਾ ਕੇ ਉਹਦੇ ਸਰੀਰ ਦੇ ਬਹੁਤੇ ਥਾਵਾਂ ਦੇ ਉੱਤੇ ਟਾਂਕੇ ਜਿਹੜੇ ਨੇ ਉਹ ਲੱਗੇ ਹੋਏ ਨੇ। ਨੌਜਵਾਨ ਆਗੂ ਹੈ ਪਰ ਹਿੰਮਤੀ ਬੜਾ ਜੀ। ਜੀ ਬਿਲਕੁਲ, ਇਹ ਕੰਮ ਹੀ ਹਿੰਮਤ ਦੇ ਨਾਲ ਕਰਨੇ ਵਾਲਾ ਆ। ਤੇ ਬਲਦੇਵ ਸਿੰਘ ਜੀ, ਆਪਾਂ ਹੁਣ ਚੱਲਦੇ ਹਾਂ ਆਪਣੇ ਅਰਜ਼ਨਾਮੇ ਵੱਲ ਜੀ। ਕਿ ਗਿਆ ਪਾਂਧੇ ਨੂੰ ਪੁੱਛਣ ਦੇ ਲਈ ਆਗੂ, ਸਾਡਾ 10 ਮਹੂਰਤ ਕੋਈ ਫੋਲ ਬੇਲੀ। ਗਿਆ ਪਾਂਧੇ ਨੂੰ ਪੁੱਛਣ ਦੇ ਲਈ ਆਗੂ, ਸਾਡਾ 10 ਮਹੂਰਤ ਕੋਈ ਫੋਲ ਬੇਲੀ। ਵੱਡੀ ਚੋਣ ਹੈ ਅਸੀਂ ਤਾਂ ਲੜਨ ਜਾਣੀ, ਜਿੱਤ ਗਏ ਫਿਰ ਵੱਜਣਗੇ ਢੋਲ ਬੇਲੀ। ਘੜੀ ਸ਼ੁਭ ਕੱਢੀ ਪਰਚੇ ਭਰਨ ਵਾਲੀ, ਫਿਰ ਹੈ ਪਹੁੰਚਣਾ ਵੋਟਰਾਂ ਕੋਲ ਬੇਲੀ। ਜਿਹੜਾ ਸਮਾਂ ਵਿਰੋਧੀ ਦੇ ਲਈ ਮਾੜਾ, ਲੱਗਦੇ ਹੱਥ ਇਹ ਤੋਲ ਬੇਲੀ। ਖੁਸ਼ੀ ਕਰ ਉਸ ਲੀਡਰ ਨੂੰ ਤੋੜ ਪਾਂਧਾ, ਦੂਜੇ ਲੀਡਰ ਲਈ ਫੋਨ ਘੁਮਾਏ ਬੇਲੀ। ਖੁਸ਼ੀ ਕਰ ਉਸ ਲੀਡਰ ਨੂੰ ਤੋੜ ਪਾਂਧਾ, ਦੂਜੇ ਲੀਡਰ ਲਈ ਫੋਨ ਘੁਮਾਏ ਬੇਲੀ। ਇਸ ਲੀਡਰ ਦੀ ਕੁੰਡਲੀ 10 ਉਧਰ, ਦੋਵਾਂ ਧਿਰਾਂ ਤੋਂ ਮਾਲ ਕਢਵਾਏ ਬੇਲੀ। ਥੈਂਕ ਯੂ ਜੀ, ਬਹੁਤ ਬਹੁਤ ਥੈਂਕ ਯੂ ਬਲਤੇਜ ਸਿੰਘ ਪੰਨੂ ਜੀ। ਮਿਹਰਬਾਨੀ ਜੀ, ਥੈਂਕ ਯੂ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਤੇ ਜਿਸ ਸਰੋਤੇ ਸਨ ਬਲਤੇਜ ਸਿੰਘ ਪੰਨੂ ਜੋ ਸਾਡੇ ਨਾਲ ਜੁੜਦੇ ਨੇ 8:30 ਵਜੇ। ਹੁਣ ਮੈਨੂੰ ਦਿਓ ਇਜਾਜ਼ਤ। ਸਾਰੇ ਸਰੋਤਿਆਂ ਨੂੰ ਬਲਵਿੰਦਰ ਕੌਰ ਵੱਲੋਂ ਵੀ ਪਿਆਰ ਭਰੀ ਸਤਿ ਸ਼੍ਰੀ ਅਕਾਲ।